ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਖੁਦਾ ਦਾ ਕਲਾਮ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਇਆ ਤੇ ਅੱਜ ਅਸੀਂ ਖੁਦਾ ਦੇ ਕਲਾਮ ਚੋਂ ਸਿੱਖਾਂਗੇ ਉਹ ਗੱਲਾਂ ਜਿਹੜੀਆਂ ਬੰਦੇ ਨੂੰ ਪਲੀਤ ਕਰ ਦਿੰਦੀਆਂ ਨੇ, ਯਾਨੀ ਬੰਦੇ ਨੂੰ ਨਾਪਾਕ ਕਰ ਦਿੰਦੀਆਂ ਨੇ। ਯਿਸੂ ਮਸੀਹ ਦੇ ਮੂੰਹ ਦੇ ਨਿਕਲੇ ਹੋਏ ਅਲਫਾਜ਼, ਉਹਦੀ ਜ਼ਬਾਨੇ ਮੁਬਾਰਕਾ ਚੋਂ ਜਿਹੜੀਆਂ ਗੱਲਾਂ ਨਿਕਲੀਆਂ ਨੇ ਉਹਦੇ ਮੂੰਹੋਂ, ਉਹ ਅੱਜ ਖੁਦਾ ਦੇ ਕਲਾਮ ਚੋਂ ਸਿੱਖਾਂਗੇ। ਤੇ ਮਰਕਸ ਦੀ ਅੰਜੀਲ ਉਹਦੇ 7ਵੇਂ ਬਾਬ ਚੋਂ ਅਸੀਂ ਪੜਾਂਗੇ। ਯਾਦ ਰੱਖੋ, 4 ਅੰਜੀਲਾਂ ਤੋਂ ਜਿਹੜੀ ਅੰਜੀਲ ਸਾਰਿਆਂ ਤੋਂ ਪਹਿਲੋਂ ਲਿਖੀ ਗਈ ਸੀ ਉਹ ਮਰਕਸ ਦੀ ਅੰਜੀਲ ਸੀ। ਤੇ ਅਸੀਂ ਅੱਜ ਮਰਕਸ ਦੀ ਅੰਜੀਲ ਉਹਦੇ 7ਵੇਂ ਬਾਬ ਦੇ ਵਿੱਚੋਂ ਪੜਾਂਗੇ ਤੇ ਉਹਦੀ 21 ਆਇਤ ਤੋਂ ਖੁਦਾ ਦੇ ਕਲਾਮ 'ਚ ਪੜਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ, ਕਿਉਂ ਜੋ ਅੰਦਰੋਂ ਯਾਨੀ ਬੰਦੇ ਦੇ ਮੂੰਹੋਂ ਹੀ ਬੁਰੇ ਖਿਆਲ ਨਿਕਲਦੇ ਨੇ, ਹਰਾਮਕਾਰੀਆਂ, ਚੋਰੀਆਂ, ਖੂਨ, ਜ਼ਨਾਕਾਰੀਆਂ, ਲਾਲਚ, ਸ਼ਰਾਰਤਾਂ, ਫਰੇਬ, ਮਸਤੀ, ਬੁਰੀ ਨਜ਼ਰ, ਕੁਫਰ, ਸ਼ੇਖੀ ਤੇ ਬੇਅਕਲੀ, ਇਹ ਸਾਰੀਆਂ ਬੁਰੀਆਂ ਸ਼ੈਵਾਂ ਅੰਦਰੋਂ ਨਿਕਲਦੀਆਂ ਤੇ ਬੰਦੇ ਨੂੰ ਪਲੀਤ ਕਰਦੀਆਂ ਨੇ। ਇਹ ਖੁਦਾਵੰਦ ਯਿਸੂ ਮਸੀਹ ਦੇ ਮੂੰਹੋਂ ਨਿਕਲੀਆਂ ਹੋਈਆਂ ਗੱਲਾਂ ਨੇ, ਜਿਹੜੀਆਂ ਕਲਮਬੰਦ ਹੋਈਆਂ ਨੇ, ਜਿਹੜੀਆਂ ਲਿਖੀਆਂ ਗਈਆਂ, ਜਿਹੜੀ ਮਰਕਸ ਨੇ ਲਿਖ ਦਿੱਤੀਆਂ ਤੇ ਅੱਜ ਅੰਜੀਲ ਦੀ ਸ਼ਕਲ 'ਚ ਸਾਡੇ ਕੋਲ ਨੇ। ਇਹਨਾਂ 'ਚੋਂ ਅਸੀਂ ਅੱਜ ਦੋ ਸ਼ੈਵਾਂ ਤੇ ਗੱਲ ਕਰਾਂਗੇ। ਆਖਰੀ ਥੱਲਿਓਂ ਸ਼ੁਰੂ ਹੋਵਾਂਗੇ, ਬੇਅਕਲੀ ਤੇ ਸ਼ੇਖੀ। ਇਹ ਸਾਡਾ ਸਿਲਸਿਲਾ ਚੱਲਦਾ ਰਹੇਗਾ ਤੇ ਅਸੀਂ ਇਹਦੇ ਤੇ ਸਿੱਖਦੇ ਰਹਾਂਗੇ। ਲਿਖਿਆ ਕਿ ਸ਼ੇਖੀ, ਬੇਅਕਲੀ, ਇਹ ਸਾਰੀਆਂ ਬੁਰੀਆਂ ਸ਼ੈਵਾਂ ਅੰਦਰੋਂ ਨਿਕਲਦੀਆਂ ਤੇ ਬੰਦੇ ਨੂੰ ਪਲੀਤ ਕਰਦੀਆਂ ਨੇ। ਕਈਆਂ ਲੋਕਾਂ ਵਾਸਤੇ ਬੜੀ ਨਵੀਂ ਗੱਲ ਹੋਏਗੀ ਕਿ ਬੇਅਕਲੀ ਨਾਲ ਵੀ ਬੰਦਾ ਪਲੀਤ ਹੋ ਜਾਂਦਾ ਹੈ, ਸ਼ੇਖੀ ਮਾਰਨ ਨਾਲ ਵੀ ਪਲੀਤ ਹੋ ਜਾਂਦਾ ਹੈ। ਅਸੀਂ ਸ਼ੇਖੀ ਮਾਰਦੇ ਹਾਂ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਇੱਕ ਹੋਰ ਲਫ਼ਜ਼ ਵੀ ਕਹਿੰਦੇ ਹਾਂ, ਸ਼ੋਅ ਮਾਰਨਾ। ਯਾਨੀ ਜਿਹੜੀ ਚੀਜ਼ ਹਕੀਕਤ ਨਹੀਂ ਹੁੰਦੀ ਉਹ ਵੀ ਬਿਆਨ ਕਰ ਦੇਣਾ, ਤੇ ਜਾਂ ਜੇ ਕੋਈ ਥੋੜੀ ਹੈ ਤੇ ਉਹਨੂੰ ਬਹੁਤੀ ਸਾਰੀ ਬਿਆਨ ਕਰ ਦੇਣਾ, ਤੇ ਆਪਣੇ ਆਪ ਨੂੰ ਵੱਡਿਆਂ ਬਣਾਉਣਾ ਤੇ ਦੂਜੇ ਨੂੰ ਛੋਟਿਆਂ ਕਰਨਾ, ਨੀਵਿਆਂ ਕਰਨਾ, ਤੇ ਕਹਿਣਾ ਮੈਂ ਹੀ ਮੈਂ ਹੈਗਾ ਵਾਂ। ਇਹਨੂੰ ਕਹਿੰਦੇ ਨੇ ਸ਼ੇਖੀ। ਤੇ ਬੇਵਕੂਫੀ, ਅਕਲ ਦਾ ਇਸਤੇਮਾਲ ਨਾ ਕੀਤਾ ਜਾਣਾ। ਪਹਿਲੋਂ ਮੈਂ ਸ਼ੇਖੀ ਤੇ ਗੱਲ ਕਰਨਾ ਚਾਹਨਾ। ਸ਼ੇਖੀ ਮਾਰਨਾ, ਸ਼ੋਅ ਮਾਰਨਾ, ਜਿਹੜੀ ਸ਼ਾਇਦ ਨਾ ਹੋਣੀ, ਘੱਟ ਹੋਣੀ, ਉਹਨੂੰ ਵਧਾ ਕੇ ਪੇਸ਼ ਕਰਨਾ, ਵਧਾ ਕੇ ਦੱਸਣਾ। ਜੇ ਕੋਲ ਹੈ ਤੇ ਇਸ ਤਰ੍ਹਾਂ ਉਹਦੇ ਤੇ ਗਰੂਰ ਤੇ ਗਮੰਡ ਕਰਨਾ, ਇਹ ਮੇਰੀ ਸ਼ੈ, ਮੇਰੀ ਵੱਡੀ ਹੈ। ਲੇਕਿਨ ਇਹਨੂੰ ਕਹਿੰਦੇ ਨੇ ਸ਼ੇਖੀ ਮਾਰਨਾ। ਯਾਦ ਰੱਖੋ, ਇਹ ਬੜਾ ਵੱਡਾ ਗੁਨਾਹ ਹੈ ਜਿਹੜਾ ਬੰਦੇ ਨੂੰ ਪਲੀਤ ਕਰ ਦਿੰਦਾ ਹੈ, ਨਾਪਾਕ ਕਰ ਦਿੰਦਾ ਹੈ। ਮੈਂ ਖੁਦਾ ਦੇ ਖਾਦਮਾਂ ਨੂੰ ਵੀ ਇਹ ਗੱਲ ਦੱਸਣਾ ਚਾਹਨਾ ਤੇ ਆਮ ਲੋਕਾਂ ਨੂੰ ਵੀ ਦੱਸਣਾ ਚਾਹਨਾ, ਇਮਾਨਦਾਰੋ ਸੁਣ ਲਓ, ਖੁਦਾ ਦੇ ਲੋਕੋ ਸੁਣ ਲਓ, ਸ਼ੇਖੀ ਮਾਰਨ ਵਾਲਾ ਨਾਪਾਕ ਹੋ ਜਾਂਦਾ ਜੇ। ਜਿਵੇਂ ਉਹਨੇ ਸ਼ੇਖੀ ਮਾਰੀ ਉਹ ਨਾਪਾਕ ਹੋ ਗਿਆ। ਕਿਉਂ? ਸ਼ੇਖੀ ਗੁਨਾਹ ਨੂੰ ਜਨਮ ਦਿੰਦੀ ਏ, ਤੇ ਜਦੋਂ ਉਹਦੇ ਅੰਦਰ ਗੁਨਾਹ ਹੁੰਦਾ ਤੇ ਉਹ ਨਾਪਾਕ ਹੋ ਜਾਂਦਾ ਹੈ। ਕਿ ਸ਼ੋਅ ਮਾਰਨ ਡਿਆ ਨਾ, ਥੋੜੀ ਗੱਲ ਨੂੰ ਬਹੁਤਾ ਸਾਰਾ ਬਿਆਨ ਕਰਨ ਡਿਆ, ਦੂਜੇ ਨੂੰ ਕੁਝ ਨਹੀਂ ਸਮਝਦਾ, ਆਪਣੀ ਥੋੜੀ ਵੀ ਤੇ ਉਹਨੂੰ ਕਹਿੰਦਾ ਇਹ ਵੱਡੀ, ਇਹ ਬਹੁਤੀ ਹੈ। ਖਾਦਮ ਵੀ ਕਈ ਕਰਦੇ ਨੇ, ਉਹ ਆਪਣੇ ਆਪ ਨੂੰ ਬੜਾ ਵੱਡਾ ਸਮਝਦੇ ਨੇ। ਲੇਕਿਨ ਮੈਂ ਅੱਜ ਉਹਨਾਂ ਨੂੰ ਵੀ ਇਹ ਗੱਲ ਦੱਸ ਦੇਣਾ ਚਾਹੁੰਦਾ, ਮੈਂ ਵੀ ਸ਼ਾਮਲ ਹਾਂ। ਓਏ, ਅਸੀਂ ਖੁਦਾ ਦੇ ਉਹ ਲੋਕ ਹਾਂ ਜਿਨ੍ਹਾਂ ਨੂੰ ਖੁਦਾ ਇਸਤੇਮਾਲ ਕਰਦਾ ਹੈ। ਅਗਰ ਅਸੀਂ ਇੰਨੀ ਗੱਲ ਹੀ ਕਰੀਏ, ਖੁਦਾਵੰਦ ਤੇਰਾ ਸ਼ੁਕਰ ਹੈ ਤੂੰ ਸਾਨੂੰ ਇਸਤੇਮਾਲ ਕਰਨਾ ਪਿਆ, ਤੇ ਜੇ ਆਖੀਏ ਮੈਂ ਇਹ ਕਰ ਦਿੱਤਾ, ਮੈਂ ਉਹ ਕਰ ਦਿੱਤਾ, ਇਹ ਠੀਕ ਨਹੀਂ, ਮੈਂ ਤੁਹਾਨੂੰ ਦੱਸਣਾ, ਇਹ ਸ਼ੇਖੀ ਹੈ। ਤੁਸੀਂ ਆਹ ਕਰ ਰਹੇ ਹੋ, ਉਹ ਭਾਈ ਉਹਨੂੰ ਕੱਲਿਆਂ ਜਾ ਕੇ ਵੀ ਸਮਝਾ ਸਕਣਾ, ਉਹਨੂੰ ਆਰਾਮ ਨਾਲ ਕੱਲਿਆਂ ਕਰਕੇ ਵੀ ਸਮਝਾ ਸਕਣਾ। ਬਾਈਬਲ ਕਹਿੰਦੀ ਹੈ ਗਲਤੀਆਂ ਦੇ ਖਤ 6ਵੇਂ ਬਾਬ 'ਚ
ए भाइयों, अगर कोई किसी कसूर में पकड़ा जाए तो उन्होंने बहाल करो। और जे कोई गलती करता फड़िया जाता है तो उन्होंने बहाल करो, तो अपना भी ख्याल रख, ना डिग पई। तो जे उन्होंने लताड़ना तो लोगों को दसना, ए वेखो इन्हें ए कीता ते मैं ए करता, इनू कहते ने शेखी। तो शेखी मारन वाला आप भी नापाक हो जाता जी, आप भी पलीत हो जाता है। इसलिए इस गुनाह तो बचो, जिन्ना बच सकते हो बचो। क्यों? जिमें तुसा शेखी मारी, तुहाडे अंदर गरूर आया, वड्डापन आया, तो तुसी गुनाह कर बैठे, तो तुसी नापाक हो गए, तो तुसी खुदा तो दूर हो गए। जिन्नी देर तक इस गुनाह की माफ़ी नहीं मंगोगे जिहदे खिलाफ कीता उहदे तो भी ते खुदा तो भी तुसी साफ नहीं हो सकते, तुसी पाक नहीं हो सकते। इसलिए फिर टाइम लगता है उस बंदे नूं लभना जिहदे अच्छा यार मेरे को गलती हुई है तो मैनूं माफ़ कर दे, मैं गलत गल कीती सी। खुदा की हज़ूरी च भी बहना, खुदावंदा मैनूं माफ़ कर दे, मेरे अंदर शेखी आ गई सी। ते शेखी मारो ही ना, हाँ जरा शेखी हो, शेखी अपने अंदर आउण ही ना दवो। इसलिए ये ज्यादा अटैक उन्हां कोल हुंदा है जिन्हां दे कोल कोई खजाना है, या मालो दौलत है या कलाम दा खजाना है। शेखी वो मारते ने जिन्हां दे कोल कोई हुंदा है, जिन्हां दे कोल कुछ नहीं हुंदा, उन्हां शेखी काहदी मारनी है। ते जदों वो शेखी मारते ने ते फिर नाल ही गुनाह भी कर जाते हैं। इसलिए खुदा दे खादमों, इस गुनाह तो बचो, ईमानदारों इस गुनाह तो बचो, ते खुदा तो डरन वालिओ, खुदा दा खौफ रखने वालिओ इस गुनाह तो बच जाओ। पलीत होने तो बच जाओ, नापाक होने तो बच जाओ, खुदा दे हजूर मकबूल ठहरने वाले बनो। ते बेवकूफियां, बेअकली दसन दिया, बेवकूफी बेअकली एक ही मतलब है। बेअकल, बेअकल या बेवकूफ जिहड़ा, जदों तुसीं बेवकूफी करदे हो तो फिर भी तुसीं पलीत हो जाते हो, फिर भी नापाक हो जाते हो। हुण ये दो लफ्ज बड़े नवे ने, असीं इन्हां नूं गुनाह ही नहीं समझते। ना शेखी नूं गुनाह समझने आ ते ना बेअकली नूं, ना बेवकूफी नूं गुनाह समझने आ। असीं बड़े धड़ल्ले नाल कह दिंदे आ, ओ बेवकूफा इधर आ, अपने आप नूं वड्डा कहने आ ते उहनूं बेवकूफ कह दिंदे आ। ये नहीं समझ आउंदी कि उहनूं जे मैं बेवकूफ किया होवे ते गुनाह ते मैं कर बैठा वां। क्यों? मैं अपने अंदर शेखी मार ली तो उन्होंने नीवा कर दिता, उन्होंने मैं बेवकूफ कहता है। ये दरअसल किवें गल आ? दाऊद कहता है बेवकूफ होना ही नहीं चाहिए, बेवकूफ होना ही नहीं चाहिए। मैं दाऊद की हिस्टरी पढ़न रहा सा, तारीख पढ़न रहा सा, तो वो लिखा है कि 3 चीज़ां नूं कहता कि ये होनी नहीं चाहिए। एक छिपकली, एक बेवकूफ बंदा, ये तो होना ही नहीं चाहिए। छिपकली बाइबल दसदी है कि दाऊद की जानी दुश्मन उहदे ससुराली हैं, उन्होंने मारना चाहते हैं। तो उन्हें की किया कि अपना भेस बदल के ना, अपना भेस बदल के तो उन्होंने दे विच चला गया कि मैं थोड़े से दिन मार छड़ना। तो वह नेरे का फायदा चुकया, उन्हें तो उधर वड़ गया। वो गार च वड़े तो भी वड़ गया, लेट गए तो भी लेट गया, मूँह सिर लपेटिया ही उन्हें। जो लपेटिया ही तो एक छिपकली आई, उन्हें कहा मेरे ते लत्त जिहड़ी है ये मेरे दुश्मन दी है, जे मैं लत्त परां ढाई तो इन्हें वेख लिया तो इत्थे ही मार देना। छिपकली आई तो उन्हें उसकी दुश्मन ते जो लत्त चढ़ी तो उन्हें हटाया, उन्होंने तो लत्त परां हटाती। तो दाऊद उठिया तो चुप करके चला गया। तो दाऊद आंदा ए छिपकली की वजह तो मेरी जान बच गई है। जिहड़ा आंदा ही छिपकली होनी नहीं चाहिए, उहदे वास्ते छिपकली जिंदगी बन गई, जिंदगी का सबब बन गई, जिंदगी नहीं जिंदगी का सबब बन गई। फिर जाति जूलीयत के भरा वो फड़ के लै गए,
ਜਾਤੀ ਜੂਲੀਅਤ ਦਾ ਭਰਾ ਬਾਦਸ਼ਾਹ ਸੀ, ਉਹਨਾਂ ਆਪਣੇ ਭਰਾ ਦਾ ਬਦਲਾ ਲੈਣਾ ਸੀ। ਦਾਊਦ ਨੂੰ ਲਿਆਓ, ਉਹਨੂੰ ਮਾਰ ਦਈਏ। ਇਹ ਉੱਥੇ ਗਿਆ ਤੇ ਉੱਥੇ ਪਾਗਲ ਬਣ ਗਿਆ, ਬੇਵਕੂਫ ਬਣ ਗਿਆ। ਉਹਨਾਂ ਕਿਹਾ ਕਿਹੜਾ ਬੰਦਾ ਲੈ ਆਏ ਹੋ, ਇਹ ਬੇਵਕੂਫ ਦਾਊਦ ਇੰਝ ਦਾ। ਲੇਕਿਨ ਫਿਰ ਕਹਿੰਦਾ ਹੈ ਬੇਵਕੂਫੀ ਦੀ ਵਜ੍ਹਾ ਤੋਂ ਮੇਰੀ ਜ਼ਿੰਦਗੀ ਬਚ ਗਈ ਹੈ। ਲੇਕਿਨ ਉਸ ਵਕਤ ਉਹ ਪਾਗਲ ਬਣਿਆ, ਬੇਵਕੂਫ ਬਣਿਆ ਕਿ ਮੇਰੀ ਜ਼ਿੰਦਗੀ ਬਚ ਜਾਏ। ਲੇਕਿਨ ਮੈਂ ਅੱਜ ਜਿਹੜੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ, ਉਹ ਬੇਵਕੂਫੀਆਂ ਨਾ ਕਰੋ ਜਿਹੜੇ ਖੁਦਾ ਦੇ ਕਲਾਮ ਨੂੰ ਤੋੜ ਮਰੋੜ ਕੇ ਪੇਸ਼ ਕਰ ਦਿਓ, ਜਾਂ ਜਿਹੜੇ ਤੁਸੀਂ ਲੋਕਾਂ ਦੇ ਅੱਗੇ ਗਵਾਹੀ ਦੇ ਲਈ ਗਲਤ ਪੇਸ਼ ਹੋ ਜਾਓ। ਹਮੇਸ਼ਾ ਤੁਹਾਡੀਆਂ ਬੇਵਕੂਫੀਆਂ ਤੁਹਾਡੀ ਖਿਦਮਤ ਨੂੰ ਵੀ ਖਰਾਬ ਕਰ ਸਕਦੀਆਂ ਨੇ, ਤੁਹਾਡੀ ਜ਼ਿੰਦਗੀ ਨੂੰ ਵੀ ਖਰਾਬ ਕਰ ਸਕਦੀਆਂ ਨੇ, ਤੁਹਾਡੇ ਕਰੈਕਟਰ ਨੂੰ ਵੀ ਖਰਾਬ ਕਰ ਸਕਦੀਆਂ ਨੇ, ਖਾਨਦਾਨ ਦੇ ਵਿੱਚ ਵੀ ਤੁਹਾਨੂੰ ਖਰਾਬ ਕਰ ਸਕਦੀਆਂ ਨੇ ਕਿ ਤੁਹਾਡੀਆਂ ਬੇਵਕੂਫੀਆਂ। ਤੇ ਇਸ ਲਈ ਖੁਦਾ ਕਹਿੰਦਾ, ਖੁਦਾਵੰਦ ਯਿਸੂ ਮਸੀਹ ਦੇ ਮੂੰਹ ਦੇ ਅਲਫਾਜ਼ ਨੇ ਨਾ, ਕਿ ਬੇਵਕੂਫੀਆਂ ਬੰਦੇ ਨੂੰ ਪਲੀਤ ਕਰ ਦਿੰਦੀਆਂ ਨੇ, ਨਾਪਾਕ ਕਰ ਦਿੰਦੀਆਂ ਨੇ। ਤੇ ਇਸ ਲਈ ਇਹਦੇ ਤੇ ਬੜਾ ਕੋਈ ਬਿਆਨ ਕਰਾਂਗੇ ਅੱਗੇ ਅਸੀਂ ਅਗਲੀ ਵੀਡੀਓ ਦੇ ਵਿੱਚ। ਲੇਕਿਨ ਅੱਜ ਮੈਂ ਥੋੜੇ ਲਫ਼ਜ਼ਾਂ 'ਚ ਇੰਨੀ ਦੱਸਣਾ ਚਾਹੁੰਦਾ ਕਿ ਸ਼ੇਖੀ ਨਾ ਮਾਰੋ ਤੇ ਬੇਵਕੂਫੀਆਂ ਨਾ ਕਰੋ, ਬੇਅਕਲੀਆਂ ਨਾ ਕਰੋ। ਇਸ ਲਈ ਕਿ ਜਦੋਂ ਤੁਸੀਂ ਬੇਵਕੂਫੀਆਂ ਕਰੋਗੇ ਨਾ ਤੇ ਤੁਸੀਂ ਨਾਪਾਕ ਹੋ ਜਾਓਗੇ, ਤੇ ਫਿਰ ਤੁਹਾਨੂੰ ਆਪਣੇ ਆਪ ਨੂੰ ਪਾਕ ਕਰਨਾ ਵੀ ਜ਼ਰੂਰੀ ਹੈ। ਤੇ ਪਾਕ ਕਿਸ ਤਰ੍ਹਾਂ ਕੀਤਾ ਜਾਂਦਾ ਹੈ? ਖੁਦਾ ਦੇ ਹਜ਼ੂਰ ਆ ਕੇ, ਖੁਦਾ ਤੋਂ ਵੀ ਮਾਫੀ ਮੰਗ ਕੇ, ਤੇ ਜਿਹਦਾ ਗੁਨਾਹ ਕੀਤਾ ਹੁੰਦਾ ਉਹਦੇ ਤੋਂ ਵੀ ਮਾਫੀ ਮੰਗ ਕੇ, ਤੇ ਫਿਰ ਤੁਸੀਂ ਪਾਕ ਠਹਿਰ ਸਕਦੇ ਹੋ। ਇਸ ਲਈ ਨਾਪਾਕ ਹੋਵੋ ਹੀ ਨਾ, ਪਲੀਤ ਹੋਵੋ ਹੀ ਨਾ, ਆਪਣੇ ਆਪ ਨੂੰ ਇਹਨਾਂ ਗੁਨਾਹਾਂ ਤੋਂ ਬਚਾਓ। ਤੇ ਮੈਂ ਉਮੀਦ ਰੱਖਣਾ ਕਿ ਛੋਟੇ ਜਿਹੇ ਸਬਕ ਨੂੰ, ਥੋੜੇ ਜਿਹੇ ਸਬਕ ਨੂੰ, ਨਾ ਸ਼ੇਖੀ ਮਾਰਨੀ ਹੈ ਤੇ ਨਾ ਬੇਵਕੂਫੀਆਂ ਕਰਨੀਆਂ ਨੇ, ਨਾ ਪਾਗਲਪਨ ਦਾ ਇਜ਼ਹਾਰ ਕਰਨਾ ਹੈ। ਮੈਂ ਉਮੀਦ ਰੱਖਣਾ ਕਿ ਤੁਸੀਂ ਬੇਅਕਲੀਆਂ ਤੋਂ ਵੀ ਬਾਜ਼ ਰਹੋਗੇ, ਬੇਵਕੂਫੀਆਂ ਤੋਂ ਵੀ ਬਾਜ਼ ਰਹੋਗੇ, ਤੇ ਸ਼ੇਖੀ ਵੀ ਨਹੀਂ ਮਾਰੋਗੇ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।